ਇੱਕ ਹੋਰ ਇਸ ਤੋਂ ਪਹਿਲਾਂ ਆਪਾਂ ਉਸ ਟੌਪਿਕ ਵੱਲ ਨੂੰ ਵਧੀਏ, ਜਿਹੜਾ ਪ੍ਰੀਮੀਅਮ ਪ੍ਰੋਸੈਸਿੰਗ ਨੂੰ USCIS ਕਹਿੰਦੇ ਐਕਸਪੈਂਡ ਕਰਨ ਜਾ ਰਹੀ ਹੈ ਵੀ ਬੈਕਲੌਗ ਨੂੰ ਘਟਾਉਣ ਦੇ ਲਈ। ਇਹ 2-4 ਦਿਨ ਪਹਿਲਾਂ ਜਿਹੜੀ ਉਹ ਖਬਰ ਸੀਗੀ। ਸੋ ਬਹੁਤ ਸਾਰੇ ਲੋਕਾਂ ਨੂੰ ਸ਼ਾਇਦ ਇਹ ਲੱਗ ਰਿਹਾ ਵੀ ਇਹ ਮੇ ਬੀ ਫੇਕ ਨਿਊਜ਼ ਆ ਵੀ $2500 ਦੋ। $2500 USCIS ਵਾਲਿਆਂ ਨੂੰ ਦੇਣਾ, ਇਹ ਨਹੀਂ ਆ ਵੀ ਮੈਨੂੰ ਫੜਾ ਦੇਣਾ ਜਾਂ ਕਿਸੇ ਹੋਰ ਨੂੰ ਫੜਾ ਦੇਣਾ। ਹਾਂਜੀ ਇਹ ਉਹਨਾਂ ਨੇ ਲੈਣੀ ਹੈ ਜਿਹੜੀ ਪ੍ਰੀਮੀਅਮ ਪ੍ਰੋਸੈਸਿੰਗ ਆ। ਸੋ ਉਸ ਦੇ ਬਾਰੇ ਜੇ ਤੁਸੀਂ ਥੋੜਾ ਦੱਸ ਦਿਓ ਜੀ। ਸੋ ਇਦਾਂ ਹੈਗੀ, ਵੀਡੀਓ ਪਾ ਦਿੰਦੇ ਆ ਤੇ ਟਿਕਟੌਕ ਸਪੈਸ਼ਲੀ ਜਿਹੜਾ ਪਲੇਟਫਾਰਮ ਆ ਕਿ ਹੋ ਗਿਆ ਹੁਣ ਤੁਹਾਡਾ 15 ਦਿਨ ਚ ਆ ਜਾਣਾ ਨਾ, ਲੋਕੀ ਵੀ ਐਕਸਾਈਟਿਡ ਹੋ ਜਾਂਦੇ ਵਿਚਾਰੇ, ਟਰੈਕਟਰ ਕੋ ਛੱਡ ਕੇ ਬੈਠੇ ਆਪਣੇ। ਸੋ ਇਦਾਂ ਦਾ ਅਜੇ ਪ੍ਰੋਗਰਾਮ ਆਇਆ ਨਹੀਂ ਆ, ਅਨਾਊਂਸ ਕੀਤਾ ਉਹਨਾਂ ਨੇ ਨਾ। ਅਨਾਊਂਸਮੈਂਟ ਤੇ ਬਹੁਤ ਜ਼ਿਆਦਾ ਹੁੰਦੀਆਂ, ਮਤਲਬ ਕਿ 100 ਚੀਜ਼ਾਂ ਅਨਾਊਂਸ ਕਰਦੇ ਆ, ਜਦੋਂ ਆਊਗੀਆਂ ਉਦੋਂ ਆਊਗੀਆਂ, ਹਨਾ। ਸੋ ਪਹਿਲਾਂ ਤਾਂ ਇਹ ਹੈ ਕਿ ਉਹਨਾਂ ਨੇ ਆਪਣੀ ਕਲੈਰਿਟੀ ਕੀਤੀ ਹੈ ਕਿ ਸਾਡੇ ਪਹਿਲਾਂ ਉਸ ਖਬਰ ਤੋਂ ਪਹਿਲਾਂ ਇਹ ਦੱਸ ਦਿੰਦੇ ਕਿ ਜਿਹੜੇ ਉਸ ਖਬਰ ਦੇ ਨਾਲ ਹੀ ਪਹਿਲਾਂ ਉਹਨਾਂ ਨੇ ਇਹ ਕਿਹਾ ਕਿ ਸਾਡੇ ਨਿਊ ਗੋਲਸ ਹੈਗੇ ਆ। ਗੋਲ ਸਾਡੇ ਕੀ ਆ ਕਿ ਜਿਹੜਾ ਵਰਕ ਪਰਮਿਟ ਦੀ ਜੇ ਗੱਲ ਕਰੀਏ, ਉਹ ਕਹਿੰਦੇ ਆਪਾਂ 3 ਮਹੀਨਿਆਂ ਦੇ ਅੰਦਰ ਅੰਦਰ ਡਿਸਾਈਡ ਕਰਨਾ, ਹਨਾ। ਤੇ ਜਿਹੜੇ ਸਿਟੀਜ਼ਨਸ਼ਿਪ ਆ ਉਹਨੂੰ ਕਹਿੰਦੇ ਆਪਾਂ 6 ਮਹੀਨਿਆਂ ਦੇ ਅੰਦਰ ਡਿਸਾਈਡ ਕਰਨਾ। ਇਦਾਂ ਦੀਆਂ ਹੋਰ ਚੀਜ਼ਾਂ ਉਹਨਾਂ ਨੇ ਕਾਫੀ ਦੱਸੀਆਂ, I-360 ਵਗੈਰਾ। ਤਾਂ ਤਕਰੀਬਨ ਉਹਨਾਂ ਨੇ ਆਪਣੇ ਗੋਲ ਇਹ ਰੱਖੇ ਕਿ ਜੇ ਪ੍ਰੀਮੀਅਮ ਪ੍ਰੋਸੈਸਿੰਗ ਵਗੈਰਾ ਹੋ ਜਾਂਦਾ 3 ਮਹੀਨੇ ਦੇ ਅੰਦਰ ਅੰਦਰ ਆਪਾਂ ਜਿਹੜਾ ਡਿਸੀਜਨ ਆ ਉਹ ਤੁਹਾਡੇ ਵਰਕ ਪਰਮਿਟ ਵਗੈਰਾ ਤੇ ਦੇਵਾਂਗੇ। ਇਹਨੂੰ ਇਹਨਾਂ ਨੇ ਫੇਜ਼ਸ ਦੇ ਵਿੱਚ ਇੰਪਲੀਮੈਂਟ ਕਰਨਾ। ਤੇ ਅਜੇ ਇਹ ਅੱਜ ਦੀ ਡੇਟ 'ਚ ਤੁਸੀਂ ਫਾਈਲ ਕਰਕੇ ਇਹ ਲੈ ਨਹੀਂ ਸਕਦੇ। ਸੋ ਇਹਦੀ ਵੇਟ ਕਰੋ, ਇਹ ਆ ਜਾਣਾ ਵਾ ਰੂਲ ਇਹਨਾਂ ਨੇ ਕਿਹਾ। ਪਰ ਇਹਦੇ ਨਾਲ ਨਾਲ ਇਦਾਂ ਕਿ ਇੱਕ ਸ਼ਰਤ ਇਹ ਹੁੰਦੀ ਆ ਕਿ ਕਾਂਗਰਸ ਜਿਹੜੀ ਆ ਉਹ ਰੂਲ ਬਣਾਉਂਦੀ ਆ। ਸੋ ਪ੍ਰੀਮੀਅਮ ਪ੍ਰੋਸੈਸਿੰਗ ਉਹ ਤਾਂ ਐਕਸਪੈਂਡ ਕਰ ਸਕਦੇ ਆ ਜੇ ਉਹ ਬਾਕੀ ਦਾ ਜਿਹੜਾ ਇਹਨਾਂ ਦਾ ਪ੍ਰੋਗਰਾਮ ਆ, ਸਿਸਟਮ ਆ, ਉਹਨੂੰ ਇਹ ਡਿਸਟਰਬ ਨਾ ਕਰੇ। ਸੋ ਹੁਣ ਮੁੱਕਦੀ ਗੱਲ ਇਹ ਹੈ ਕਿ ਜੇ ਸਾਰੀਆਂ ਚੀਜ਼ਾਂ ਪ੍ਰੀਮੀਅਮ ਪ੍ਰੋਸੈਸਿੰਗ 'ਚ ਪਾ ਦੋਗੇ ਤਾਂ ਇਮੀਗ੍ਰੇਸ਼ਨ ਦਾ ਜਿਹੜਾ ਧਿਆਨ ਆ ਇੱਧਰਲੇ ਪਾਸੇ ਚੱਲ ਜੂਗਾ ਤੇ ਰਿਸੋਰਸਿਸ ਉਹਨਾਂ ਦੇ ਜਿਹੜੇ ਆ ਉਹ ਵੰਡ ਹੋ ਜੂਗੇ। ਸੋ ਦੇਖਦੇ ਹਾਂ ਹੁਣ ਇਹ ਕਿ ਆਉਣ ਵਾਲੇ ਦਿਨਾਂ 'ਚ ਆਪਾਂ ਦੇਖਦੇ ਹਾਂ ਕਿ ਕਿੱਥੇ ਕੁ ਗੱਲ ਜਿਹੜੀ ਪਹੁੰਚਦੀ ਆ। ਸੋ ਉਹਨਾਂ ਨੇ ਬੇਸਿਕਲੀ ਅਨਾਊਂਸਮੈਂਟ ਜਿਹੜੀ ਕਰਤੀ ਹੈ ਕਿ ਆਪਾਂ ਇਹਨੂੰ ਰੂਲ ਨੂੰ ਐਕਸਪੈਂਡ ਕਰਨਾ ਤੇ ਹੋਪਫੁਲੀ ਤੁਹਾਨੂੰ ਜਿਹੜਾ ਅਗਲੇ ਹਫਤੇ ਤੱਕ ਆ ਪੂਰੀ ਕਲੈਰਿਟੀ ਜਿਹੜੀ ਆ ਉਹ ਮਿਲ ਜੂਗੀ ਇਸ ਰੂਲ ਬਾਰੇ। ਸੋ ਇਹ ਆ ਵੀ ਆ ਸਕਦਾ ਆ, ਅਨਾਊਂਸ ਇਹਨਾਂ ਨੇ ਕੀਤਾ ਆ, ਪਰ ਅਜੇ ਲਾਗੂ ਨਹੀਂ ਹੋਇਆ। ਪਰ ਉਹਦੇ ਵਿੱਚ ਇਹੀ ਆ ਵੀ ਬਹੁਤ ਸਾਰੀਆਂ ਜਿਹੜੀਆਂ ਕੈਟੇਗਰੀਜ਼ ਦੇ ਵਿੱਚ ਜਿਨ੍ਹਾਂ ਦੇ ਕੇਸ ਜਾਂ ਵਰਕ ਪਰਮਿਟ ਸਲੋ ਡਾਊਨ ਹੋਏ ਪਏ ਆ, ਉਹ ਪ੍ਰੀਮੀਅਮ ਪ੍ਰੋਸੈਸਿੰਗ ਦੇ ਜ਼ਰੀਏ ਜਿਹੜੇ ਕਿਤੇ ਨਾ ਕਿਤੇ ਇਸ ਨੂੰ ਜਿਹੜੇ ਆ ਹੁਣ ਉਸ ਤੋਂ ਬਾਅਦ ਦੇ ਵਿੱਚ ਫਿਰ ਅੱਗੇ ਅੱਗੇ ਜਿਹੜਾ ਉਹ ਲੈ ਸਕਦੇ ਹੈਗੇ ਆ ਵੀ $2500 ਲੈ ਕੇ। ਇਹ ਇਦਾਂ ਇਹ ਹੈਗਾ ਆ ਅਟਾਰਨੀ ਟੇਰੀ ਕਹਿਣਾ ਜੀ, ਡਾਲਰ ਚੰਗੇ ਬਣਾ ਲੈਣਗੇ ਫਿਰ ਇਸ ਹਿਸਾਬ ਦੇ ਨਾਲ ਪ੍ਰੀਮੀਅਮ ਪ੍ਰੋਸੈਸਿੰਗ। ਲੋਕ ਤਾਂ ਪਹਿਲਾਂ ਬੜੇ ਚਿਰ ਦੇ ਕਾਲੇ ਪਏ ਹੋਏ ਹੈਗੇ ਆ। ਡਾਲਰ, ਹਾਂਜੀ ਬਿਲਕੁਲ, ਲੋਕੀ ਕਹਿੰਦੇ ਆ ਡਾਲਰ ਲੈ ਲਓ, ਸਾਨੂੰ ਦੇ ਦਿਓ। ਲੋਕੀ ਵੀ ਕਾਲੇ ਆ, ਇਹਨਾਂ ਨੂੰ ਵੀ ਚਾਹੀਦੇ ਆ। ਸੋ ਇਹਨਾਂ ਦੀ ਫੰਡਿੰਗ ਤਾਂ ਵਾਵਾ ਤੇਜ਼ ਜਿਹੜੀ ਹੋ ਜਾਊਗੀ, ਪਰ ਇਟਸ ਗੋਨਾ ਬੀ ਐਕਸਪੈਂਸਿਵ ਥਿੰਗ। ਆਮ ਲੋਕਾਂ ਦੇ ਲਈ ਜਿਹੜਾ ਕਾਫੀ ਜ਼ਿਆਦਾ ਮਹਿੰਗਾ ਸੌਦਾ ਜਿਹੜਾ ਉਹ ਬਣ ਜਾਣਾ। ਇਹ ਤਾਂ ਹੁਣ ਤੁਸੀਂ ਇਹ ਰੱਖਣਾ ਕਿ ਜੇ ਤੁਹਾਡਾ 6 ਮਹੀਨੇ ਵਰਕ ਪਰਮਿਟ ਨਹੀਂ ਆਇਆ, ਤੁਸੀਂ ਕਿੰਨੇ ਪੈਸੇ ਗਵਾਉਣੇ ਆ। ਲੂਜ਼ ਕਿੰਨੇ ਕਰ $2500 ਖਰਚ ਕੇ ਤੁਹਾਨੂੰ ਜੇ ਜਲਦੀ ਆ ਜਾਂਦਾ ਤਾਂ ਕਿੰਨੇ ਪੈਸੇ ਤੁਸੀਂ ਬਚਾਣੇ। ਸੋ ਪ੍ਰੋਫਿਟ ਤੇ ਲਾਸ ਐਨਾਲਿਸਿਸ ਦੇ ਉੱਤੇ ਆ ਜਾਣੇ ਆ। ਸੋ ਕ੍ਰੈਡਿਟ ਕਾਰਡ ਪੇਮੈਂਟ ਦਾ ਪਾਇਲਟ ਪ੍ਰੋਗਰਾਮ ਸਾਰੇ ਫਾਰਮਸ ਦੇ ਲਈ USCIS ਸਰਵਿਸ ਸੈਂਟਰ ਕਰ ਰਹੇ ਆ ਜੀ ਐਕਸਪੈਂਡ। ਹਾਂਜੀ, ਕਾਫੀ ਵਧੀਆ ਗੱਲ ਆ ਇਹ, ਕਿਉਂਕਿ ਨਾ ਫੀਸ ਚੈੱਕ ਚੁੱਕ ਦਾ ਰੌਲਾ ਜਿਹਾ ਕੋਈ ਨਾ ਕੋਈ ਤੁਰਿਆ ਹੀ ਰਹਿੰਦਾ ਸੀਗਾ। ਕਦੀ ਉਹਨਾਂ ਨੇ ਚੈੱਕ ਨਹੀਂ ਐਕਸੈਪਟ ਕੀਤਾ, ਕਦੀ ਕੁਛ ਨਹੀਂ ਐਕਸੈਪਟ ਕੀਤਾ। ਤੇ ਹੁਣ ਇਹਨਾਂ ਨੇ ਸਾਰੇ ਅਜੇ ਹੈਗਾ ਪਾਇਲਟ ਪ੍ਰੋਗਰਾਮ ਹੀ ਇਹ, ਪਰ ਸਾਰੇ ਇਹਨਾਂ ਨੇ ਜਿਹੜੇ ਫਾਰਮ ਸੀਗੇ ਉੱਤੇ ਇਹਨਾਂ ਨੇ ਅਪਲਾਈ ਲਾਗੂ ਕਰ ਦਿੱਤਾ ਹੈਗਾ। ਤੇ ਜੇ ਪਾਇਲਟ ਹੁਣੇ ਸਕਸੈਸਫੁਲ ਰਿਹਾ ਫਿਰ ਇਹਨਾਂ ਨੇ ਪੱਕਾ ਹੀ ਇਹ ਜਿਹੜਾ ਪ੍ਰੋਗਰਾਮ ਬਣਾ ਦੇਣਾ ਕਿ ਤੁਸੀਂ USCIS ਦੀ ਫੀਸ ਜਿਹੜੀ ਹੈਗੀ ਆ ਕ੍ਰੈਡਿਟ ਕਾਰਡ ਨਾਲ ਕਰ ਸਕਦੇ ਹੋ। ਤੇ ਨਾਲੋਂ ਨਾਲ ਹੁਣ ਹੋ ਕੀ ਰਿਹਾ ਕਿ ਕਾਫੀ ਜਿਹੜੀਆਂ ਫਾਈਲਿੰਗ ਜਿਹੜੀਆਂ ਹੈਗੀਆਂ, ਸਾਰੀਆਂ ਨਹੀਂ, ਕਈ ਫਾਈਲਿੰਗ ਜਿਹੜੀਆਂ ਆਨਲਾਈਨ ਹੋ ਰਹੀਆਂ। ਈਵਨ ਜਿਹੜੇ ਸਾਲਮ ਵਾਲੇ ਜਿਹੜੇ ਨਵੇਂ ਕੇਸ ਆ E-CAS ਸਿਸਟਮ ਰਾਹੀਂ ਤੁਸੀਂ ਹੁਣ ਆਨਲਾਈਨ ਚੱਲ ਗਏ ਆ। ਸੋ ਐਕਚੁਅਲੀ ਉਹਨਾਂ ਦਾ ਗੋਲ ਇਹੀ ਹੋਣਾ ਫਿਰ ਕਿ ਕ੍ਰੈਡਿਟ ਕਾਰਡ ਡਿਜੀਟਲ ਪੇਮੈਂਟ ਹੋਵੇ ਤੇ ਡਿਜੀਟਲ ਫਾਈਲਿੰਗਸ ਹੋਣ। ਜੀ, ਸੋ ਪੇਪਰ ਵਰਕ ਨੂੰ ਘਟਾਉਣਾ ਚਾਹੁੰਦੇ ਆ ਸਾਰਾ ਕੁਝ ਹੀ। ਹਾਂਜੀ ਜੀ, ਸੋ ਆਲਰੇਡੀ ਬਹੁਤ ਸਾਰੇ ਜਿਹੜੇ ਫਾਰਮਸ ਆ ਉਹ ਡਿਜੀਟਲੀ ਤੁਸੀਂ ਜਿਹੜਾ ਉਹ ਕਰਦੇ ਵੀ ਹੈਗੇ ਆ। ਸੋ ਹੋਰ ਵੀ ਸਾਰੀਆਂ ਚੀਜ਼ਾਂ ਨੂੰ ਉਸਦੇ ਵਿੱਚ ਉਹ ਲੈ ਰਹੇ ਆ। ਸੋ ਉਹਨਾਂ ਨੂੰ ਵੀ ਕੰਮ ਜਿਹੜਾ ਉਹ ਸੌਖਾ ਬਣਦਾ ਜਾਊਗਾ। ਫਿਰ ਬੰਦਾ ਜਿਹੜਾ ਫਾਈਲ ਕਰ ਰਿਹਾ ਉਹਨੂੰ ਵੀ ਹੋਊਗਾ ਯਾਰ ਚਿੱਠੀ ਪਹੁੰਚੀ ਨਹੀਂ ਪਹੁੰਚੀ, ਉਹਦੇ ਨਾਲੋਂ ਤਾਂ ਇਹ ਪਤਾ ਹੈ ਵੀ ਤੁਸੀਂ ਆਨਲਾਈਨ ਕਰਤਾ ਸੀ ਅਪਲਾਈ, ਪੇਮੈਂਟ ਤੁਹਾਡੀ ਥਰੂ ਹੋ ਗਈ ਹੈ ਤੇ ਫਿਰ ਜਿਹੜੀ ਉਹ ਗੁੱਡ ਹੋਊਗੀ। ਆਨਲਾਈਨ ਸਿਸਟਮ ਦਾ ਸਭ ਤੋਂ ਜ਼ਿਆਦਾ ਫਾਇਦਾ USCIS ਨੂੰ ਆਪ ਹੀ ਆ। ਫੋਰ ਐਗਜ਼ਾਮਪਲ ਉਹਨਾਂ ਨੇ ਕਿਸੇ ਦਾ ਕੇਸ ਜਿਹੜਾ ਅਪਰੂਵ ਕੀਤਾ, ਸਿਸਟਮ 'ਚ ਉਹਨਾਂ ਨੇ ਅਪਰੂਵ ਕਰਤਾ, ਫਿਰ ਜਿਹੜਾ ਬਾਕੀ ਦਾ ਪ੍ਰੋਸੈਸ ਹੈ ਨਾ ਉਹ ਸਾਰਾ ਆਟੋਮੇਟਿਡ ਆ ਕਿ ਮਤਲਬ ਆਪੇ ਪ੍ਰਿੰਟ ਕਰਕੇ ਜਿਹੜੇ ਚਿੱਠੀ ਆ, ਅਪਰੂਵਲ ਨੋਟਿਸ ਆ, ਉਹ ਚੱਲ ਜਾਣਾ। ਹੁਣ ਉਹਨਾਂ ਨੂੰ ਸਾਰਾ ਜਿਹੜਾ ਕੰਮ ਇਹ ਮੈਨੂਅਲੀ ਕਰਨਾ ਪੈ ਰਿਹਾ ਸੀਗਾ। ਸੋ ਜਦੋਂ ਇਹ ਆਹ ਚੀਜ਼ਾਂ ਸਟ੍ਰੀਮਲਾਈਨ ਕਰਦੇ ਨੇ ਹਨਾ,
ਸੋ ਕੋਈ ਵੀ ਬਿਜ਼ਨਸ ਆ ਪਤਾ ਕ੍ਰੈਡਿਟ ਕਾਰਡ ਦੀ ਪੇਮੈਂਟ ਆ ਉਹਨਾਂ ਨੇ ਸਵਾਈਪ ਕਰਤਾ, ਪੇਮੈਂਟ ਬਾਅਦ 'ਚ ਆ ਜਾਊਗੀ, ਹੈ ਨਾ? ਤੇ ਜੇ ਉਹੀ ਤੁਸੀਂ ਕੈਸ਼ ਟ੍ਰਾਂਜੈਕਸ਼ਨ ਚੈੱਕ ਚੁੱਕ ਰਾਹੀਂ ਕਰਦੇ ਹੋ, ਫਿਰ ਮੈਨੂਅਲੀ ਇਹਨਾਂ ਨੂੰ ਸਾਰਾ ਕਰਨਾ ਪੈ ਰਿਹਾ ਸੀ। ਸੋ ਟਾਈਮ ਬਹੁਤ ਇਹਨਾਂ ਦਾ ਉਹ ਚੀਜ਼ਾਂ 'ਚ ਖਰਾਬ ਹੁੰਦਾ ਸੀਗਾ। ਜੀ। ਤੇ ਵਧੀਆ ਹੁਣ ਫਾਸਟ ਹੋਊਗੀ ਜੇ ਇਦਾਂ ਦੀਆਂ ਚੀਜ਼ਾਂ, ਇਹ ਟੈਕਨੋਲੋਜੀ ਦਾ ਜਿੰਨਾ ਸਹਾਰਾ ਲੈ ਲਓ ਉਨਾ ਹੀ ਬੈਟਰ ਆ। ਜੀ, ਪਰ ਮੇਕ ਸ਼ੋਰ ਕਰਿਓ ਵੀ ਭਾਈ ਜਦੋਂ ਕ੍ਰੈਡਿਟ ਕਾਰਡ ਨਾਲ ਪੇਮੈਂਟ ਕਰਨੀ ਆ, ਤੁਹਾਡੇ ਉਹਦੇ ਵਿੱਚ ਉਹ ਲਿਮਟ ਉਸ ਹਿਸਾਬ ਦੇ ਨਾਲ ਹੋਵੇ। ਇਹ ਨਾ ਹੋਵੇ ਉਹਦੇ ਕਰਕੇ ਕੇਸ ਤੁਹਾਡਾ ਬਾਅਦ 'ਚ ਹੋਰ ਐਵੇਂ ਹਾਂਜੀ। ਲਟਕ ਵੀ ਜਿਹੜਾ ਹੋ ਜਾਵੇ। USCIS ਜਿਹੜੇ ਆ USCIS ਰਿਸਪੌਂਡ ਕਰਨ ਦੇ ਲਈ ਏਜੰਸੀ ਰਿਕੁਐਸਟ ਨੂੰ ਉਹਨਾਂ ਨੇ ਫਲੈਕਸੀਬਿਲਿਟੀ ਜਿਹੜੀ ਹੋਰ ਐਕਸਟੈਂਡ ਕੀਤੀ ਆ, ਹੋਰ ਲਚਕ ਕੀਤੀ ਹੈ ਜੀ। ਹਾਂਜੀ, ਸੋ ਇਹ ਆਪਾਂ ਦੇਖਿਆ ਕਿ ਚੱਲਾ ਹੀ ਆ ਰਿਹਾ ਨਾ ਕੋਵਿਡ ਤੋਂ, ਤੇ ਹੁਣ ਉਹ ਕਹਿੰਦੇ ਸ਼ਾਇਦ ਇਹ ਜਿਹੜੀ ਆਖਰੀ ਉਹਨਾਂ ਦੀ ਫਲੈਕਸੀਬਿਲਿਟੀ ਹੋਵੇ। ਸੋ ਫਲੈਕਸੀਬਿਲਿਟੀ ਉਹਨਾਂ ਦੀ ਜਿਹੜੀ ਹੈਗੀ ਆ ਉਹ ਇਹ ਹੈਗੀ ਆ ਕਿ ਮਾਰਚ 1 2020 ਜਦੋਂ ਸ਼ੁਰੂ ਹੋਇਆ ਸੀਗਾ ਇਹ ਸਾਰਾ ਕੁਝ, ਤੇ ਜੁਲਾਈ 25 2022 ਇਹਦੇ ਵਿੱਚ ਤੁਹਾਨੂੰ ਕੋਈ ਵੀ ਨੋਟਿਸ ਮਿਲਿਆ, ਰਿਕੁਐਸਟ ਫॉर ਐਵੀਡੈਂਸ, ਇੰਟੈਂਟ ਟੂ ਰਿਵੋਕ, ਇੰਟੈਂਟ ਟੂ ਡਿਨਾਈ, ਜਿਹੜੇ ਇਦਾਂ ਦੇ ਸੀਗੇ, ਉਹ ਇੱਕ ਡੈਡਲਾਈਨ ਹੁੰਦੀ ਤੁਹਾਡੀ ਰਿਸਪੌਂਡ ਕਰਨ ਦੀ ਕਿ ਇੰਨੀ ਤਰੀਕ ਤੱਕ ਤੁਸੀਂ ਜਵਾਬ ਜਿਹੜਾ RFE ਦਾ ਉਹ ਦੇਣਾ ਹੁੰਦਾ। ਜੀ। ਉਹਦੇ ਉੱਤੇ ਇਹਨਾਂ ਨੇ 60 ਦਿਨ ਦਾ ਤੁਹਾਨੂੰ ਐਡੀਸ਼ਨਲ ਟਾਈਮ ਦਿੱਤਾ ਕਿ 60 ਦਿਨ ਤੁਹਾਡੇ ਕੋਲ ਹੋਰ। ਸੋ ਮਤਲਬ ਜੁਲਾਈ 25 2022 ਤੋਂ ਪਹਿਲਾਂ ਜੇ ਤੁਹਾਨੂੰ ਕੋਈ ਵੀ ਨੋਟਿਸ ਆਉਂਦਾ, ਤੁਹਾਨੂੰ ਕੋਈ ਡੈਡਲਾਈਨ ਦਿੰਦੇ ਆ ਕਿ ਰਿਸਪੌਂਡ ਕਰੋ, ਤੇ ਉਹਦੇ ਵਿੱਚ ਤੁਹਾਡੇ 60 ਦਿਨ ਜਿਹੜੇ ਹੋਰ ਜਿਹੜੇ ਉਹ ਐਡ ਹੋ ਜਾਂਦੇ ਆ। ਸੋ ਇਹ ਰਿਕੁਐਸਟ ਫॉर ਐਵੀਡੈਂਸ ਲਈ, ਇੰਟੈਂਟ ਟੂ ਡਿਨਾਈ, ਇੰਟੈਂਟ ਟੂ ਰਿਵੋਕ, ਇੰਟੈਂਟ ਟੂ ਰਿਸਾਈਨ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹਦੇ ਲਈ ਇਹ ਅਵੇਲੇਬਲ ਆਪਸ਼ਨ ਜਿਹੜੀ ਆ ਉਹ ਹੈਗੀ ਆ। ਤੇ ਇਹਦਾ ਕਾਫੀ ਫਾਇਦਾ ਸਾਨੂੰ ਵੀ ਹੋਇਆ, ਕਲਾਇੰਟਸ ਨੂੰ ਵੀ ਹੋਇਆ। ਮੁੱਖ ਦੀ ਗੱਲ ਇਹ ਸੀਗੀ ਕਿ ਫॉर ਐਗਜ਼ਾਮਪਲ ਜੇ ਕਿਸੇ ਨੂੰ ਉਹਨਾਂ ਨੇ ਕਿਹਾ ਕਿ ਬਰਥ ਸਰਟੀਫਿਕੇਟ ਲੈ ਕੇ ਆਓ, ਹੁਣ ਇੰਡੀਆ ਵਗੈਰਾ 'ਚ ਕਾਫੀ ਡਿਲੇ ਜਿਹੜੇ ਚੱਲ ਰਹੇ ਆ। ਸੋ ਕਈ ਵਾਰੀ ਉਹਨਾਂ ਦਾ ਜਿਹੜਾ 87 ਦਿਨ ਦਾ ਜਿਹੜਾ ਟਾਈਮ ਦਿੰਦੇ ਸੀ ਉਹ 'ਚ ਉਹ ਹੋ ਨਹੀਂ ਪਾਉਂਦਾ ਸੀ। ਸੋ 60 ਦਿਨ ਦਾ ਕਾਫੀ ਲੋਕਾਂ ਨੇ ਜਿਹੜਾ ਫਾਇਦਾ ਜਿਹੜਾ ਹੋਇਆ। ਤੇ ਇਹਨਾਂ ਨੇ ਇਹ ਕਿਹਾ ਕਿ ਇਹ ਹੁਣ ਆਖਰੀ ਐਕਸਟੈਂਸ਼ਨ ਹੈ, ਇਸ ਤੋਂ ਬਾਅਦ ਸ਼ਾਇਦ ਉਹ ਨਾ ਦੇਣ, ਕਿਉਂਕਿ ਫਿਰ ਬਾਰਡਰ ਵੀ ਖੋਲ ਰਹੇ ਆ, ਟਾਈਟਲ 42 ਵੀ ਹਟਾ ਰਹੇ ਆ। ਸੋ ਕਿਸੇ ਨਾ ਕਿਸੇ ਮੌਕੇ ਤੇ ਤਾਂ ਸਟਾਰਟ ਇਹਨਾਂ ਨੂੰ ਜਿਹੜਾ ਕਰਨਾ ਹੀ ਪੈਣਾ। ਜੀ, ਇੱਕ ਪਾਸੇ ਢਿੱਲ ਦਿੱਤੀ ਤੇ ਦੂਜੇ ਪਾਸੇ ਕੱਸਣਾ ਜਿਹੜਾ ਉਹ ਪੈਣਾ ਹੀ ਪੈਣਾ। ਹਰ ਇੱਕ ਦੀ ਢਿੱਲੀ ਕਰਕੇ ਜਿਹੜਾ ਉਹ ਸਰਦਾ ਨਹੀਂ ਆ।